चाचा इधर आ जल्दी आ नहीं इधर आओ अल्लाह ले बंदे थोड़ा इंतजार कर रहे हैं रोको 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 खुदा दा वास्ता जा मार के दिहाड़ी ला के आया केले ओ करन सुनाओ क्या हाल है खैर ठीक हो तेरे लुटन वास्ते ते नहीं नहीं लुटन वास्ते नहीं है अभी थोड़ा गपशप लानी अच्छा बंदे कमेंट कर रहे हैं जनाब को बचपन का अपना वाकया सुनाओ कोई बचपन कैसा गुजरा कोई मसरूफ तो नहीं है अभी नहीं जल्दी तो नहीं चाची सुना दो फिर रोज साढ़े बंदे कमेंट्स पे मारते हैं जनाब को बचपन का वाकया सुनाओ अपना बचपन यार सारी जिन्ना भी बचपन गुजरिया ना अच्छा वो सारा माई बाबे को जुतियां खांदे ते गुजरिया अच्छा हुन मनो के पता तुसा केड़ा सुनना नहीं कोई वाम कर दिया ना कोई चाचे दी अन्नी उम्र है को बचपन दी को अपनी कोई सुनाए कोई गलबात गलबात यार के सुनानी तुहानू मैं एक गल निक्का जिहा वाकया लगा सुनान निक्का जिहा अच्छा स्कूल पढ़दे 1987 दा वाकया दोस्तों 1987 दी गल है चाचे दी गल सुन के 1987 ਦੇ ਸਕੂਲ ਪੜ੍ਹਦੇ ਤੇ ਮਾਸਟਰ ਉੱਥੇ ਨਾ ਦੋਸਤਾਂ ਨੇ ਆਖਿਆ ਉਹਨਾਂ ਆਖਿਆ ਯਾਰ ਐ ਨਹੀਂ ਕਰੋ अच्छा ਕਿ ਇਕਰਾਮ ਦੀ ਡਿਊਟੀ ਲਾਓ अच्छा ਇਹ ਕੁੱਕੜ ਲਿਆਵੇ ठीक है ਹੁਣ ਕੁੱਕੜ ਕਿੱਥੋਂ ਲਿਆਉਣ ਆਇਆ ਉਸ ਵੇਲੇ ਸਾਨੂੰ ਆਪੂ ਚਵਾਨੀ ਠਿਆਨੀ ਲੱਭਦੀ सही है ਰੁਪਈਆ ਕਿਤੇ ਜਾ ਕੇ ਬੰਦੇ 4 ਦਿਹਾੜੇ ਚਵਾਨੀਆਂ ਇਕੱਠੀਆਂ ਕਰਨੀਆਂ ਤੇ 1 ਰੁਪਈਆ ਬਣਨਾ अच्छा ਤੇ 5-6 ਰੁਪਏ ਦਾ ਕੁੱਕੜ ਲੱਭਦਾ ਆ सही हो गया ਮੇਰੀ ਡਿਊਟੀ ਲਾ ਕੇ ਕੁੱਕੜ ਲਿਆਵਣ ਦੀ अच्छा ਮੈਂ ਕਿਹਾ ਜਨਾਬ ਫਲਾਣੀ ਜੁਮੇਰਾਤ ਕੁੱਕੜ ਲਿਆਵਾਂਗੇ ਕੁੱਕੜ ਜਨਾਬ ਸੋਚੀ ਪੈ ਗਿਆ ਘਰ ਆ ਕੇ ਕੀ ਕਰਾਂ अच्छा खैर अल्लाह खैर की अल्लाह ने चाहा तो दिन गुजरते गए अच्छा जुमेरात आ गई जुमेरात तफरी वेले छुट्टी हो जाती सही ऐद दी छुट्टी होंदी ठीक हुण तफरी उसले असीं तफरी आखदे ते हुण हाफ डे आखदे ने सही अल्लाह तुहाडा भला करे आया मैं गुआंढियां दे उस दिहाड़े ना सुबह माई मेरी ते गुआंढियां दे झगड़ा हो गया यानी कि तफरी या ब्रेक अजकल ब्रेक आखदे ने हुण जेह्ड़े इंग्लिश पढ़दे ने ब्रेक आंदे हां ਹੁਣ ਸਾਨੂੰ ਤੇ ਪਤਾ ਹੀ ਨਹੀਂ ਕੇ ਆਖਦੇ ਨੇ ਅੱਛਾ ਜੋ ਕੋਈ ਅਸੀਂ ਆਖਦੇ ਸਾਡਾ ਤੇ ਉਸ 20 ਪੈਸੇ ਸਹੀ ਫੀਸ ਦਿੰਦੇ ਅਸੀਂ 20 ਪੈਸੇ ਦੇ 4 ਚਵਾਨੀ ਅੱਛਾ ਅਸੀਂ ਫੀਸ ਮੈਂ ਦਿੱਤੀ ਹੈ ਠੀਕ ਹੋ ਗਿਆ ਅੱਛਾ ਉਹ ਅੱਲਾ ਤੁਹਾਡਾ ਭਲਾ ਕਰੇ ਮੈਂ ਕਿਹਾ ਅੱਜ ਨਾ ਮਾਈ ਮੇਰੀ ਤੇ ਗੁਆਂਢੀ ਲੜੇ ਨੇ ਅੱਛਾ ਦੋਵੇਂ ਮਾਈਆਂ ਆਪਸ ਵਿੱਚ ਨਾ ਅੱਛਾ ਸਿੰਘ ਫਸਾ ਕੇ ਲੜ ਪਈਆਂ ਸਹੀ ਮੈਂ ਸਕੂਲ ਬਸਤਾ ਚੁੱਕਿਆ ਉਸ ਤਣੀਆਂ ਵਾਲਾ ਬਸਤਾ ਹੁੰਦਾ ਆ ਠੀਕ ਉਹ ਜਨਾਬ ਹੋਇਆ ਕਿ ਸਹੀ ਜਿਵੇਂ ਤਫਰੀ ਵੇਲੇ ਛੁੱਟੀ ਹੋਈ ਨਾ ਅੱਛਾ ਆਏ ਸਰਦੀਆਂ ਹੀ ਮੈਂ ਆ ਕੇ ਬੂਹੇ 'ਚ ਬਹਿ ਗਿਆ ਜਿਉਂ ਹੀ ਬੂਹੇ 'ਚ ਬੈਠਾ ਤੇ ਮੈਂ ਹੁਣ ਇਸ ਚੱਕਰ ਦੇ ਵਿੱਚ ਕਿ ਗੁਆਂਢੀਆਂ ਦਾ ਕੁੱਕੜ ਆਵੇ ਤੇ ਮੈਂ ਉਹਨੂੰ ਫੜਾ ਕੁੱਕੜ ਉਸਤਾਦਾਂ ਨੇ ਆਖਿਆ ਲੈ ਕੇ ਆਉਣਾ ਨਾ ਯਾਰਾਂ ਦੋਸਤਾਂ ਨੇ ਮੁੰਡੇ ਜਿਹੜੇ ਆਪਣੇ ਲੰਗੋਟੀਏ ਕਲਾਸ ਫੈਲੋ ਤੁਸੀਂ ਆਖਿਆ ਕਿ ਉਹਨੂੰ ਫੜਨਾ ਕੁੱਕੜ ਫੜਨਾ ਮਹੱਲੇ ਦੇ ਵਿੱਚੋਂ ਮਹੱਲੇ 'ਚੋਂ ਅੱਛਾ ਤੇ ਫੜਨਾ ਗੁਆਂਢੀਆਂ ਦਾ ਫੜਨਾ ਸਹੀ ਕਿਉਂਕਿ ਇਹਨੇ ਮੇਰੀ ਮਾਈ ਨਾਲ ਲੜੇ ਨੇ ਅੱਛਾ ਉਹ ਕੋਈ ਦੁੱਖ ਆ ਸਹੀ ਮੈਂ ਜਨਾਬ ਆ ਕੇ ਚਾਦਰ ਗਰਮ ਹੀ ਉੱਤੇ ਲੈ ਕੇ ਬਹਿ ਗਿਆ ਸਰਦੀਆਂ ਦੇ ਦਿਹਾੜੇ ਆ ਕੇ ਬੂਹੇ 'ਚ ਬਹਿ ਗਿਆ ਕੋਈ ਅੱਧਾ ਘੰਟਾ ਬੈਠਾ ਤੇ ਕੁੱਕੜ ਆ ਗਿਆ ਕੁੱਕੜ ਕੌਂ ਕਰਦਾ ਆਇਆ ਜਿਉਂ ਆਇਆ ਮੈਂ ਮਦੇ ਹੱਥ ਮਾਰਿਆ ਉਹਦਾ ਮਦੇ ਧੌਣ ਕਾਬੂ ਆਈ ਧੌਣ ਘੁੱਟ ਲਈ ਅੱਛਾ ਧੌਣ ਘੁੱਟਣ ਹੋਈ ਤੇ ਜਨਾਬ ਉਹਨੂੰ ਮੈਂ ਬਗਲ ਥੱਲੇ ਦਿੱਤਾ ਤੇ ਯਾਰ ਹੋ ਰਹੀ ਸਿੱਧੇ ਸਕੂਲ ਯਾਰਾਂ ਦੋਸਤਾਂ ਕੋਲ ਜਾ ਕੇ ਉਹਨਾਂ ਆਖਿਆ ਲੋ ਜੀ ਮੇਰੀ ਡਿਊਟੀ ਹੋ ਗਈ ਖਤਮ ਤੁਸੀਂ ਜਿਹੜਾ ਨਾ ਇਹ ਹੁਣ ਪਕਾਣਾ ਵੀ ਤੁਸੀਂ ਤੇ ਰੋਟੀਆਂ ਦਾ ਵੀ ਤੁਸੀਂ ਬੰਦੋਬਸਤ ਸਹੀ ਠੀਕ ਹੈ ਉਹਨਾਂ ਆਖਿਆ ਠੀਕ ਹੈ ਅੱਛਾ ਉਹਨਾਂ ਜਨਾਬ ਪਕਾਇਆ ਮੁਰਗਾ ਪਕਾਇਆ ਵੱਲਾ ਆਲਮਾਨਾ ਗੋਸ਼ਤ ਦੇਸੀ ਕੁੱਕੜ ਦੋਸਤੋ ਦੇਸੀ ਘਿਓ ਚੋਰੀ ਲਿਆਂਦੇ ਅੱਛਾ ਟਮਾਟਰ ਮਿਰਚਾਂ ਕਿੱਥੋਂ ਲਿਆਂਦੇ ਮੈਨੂੰ ਨਹੀਂ ਪਤਾ ਸਹੀ ਮੈਂ ਕੁੱਕੜ ਚੋਰੀ ਦਾ ਲੈ ਗਿਆ ਫੜ ਕੇ ਠੀਕ ਹੈ ਜਦੋਂ ਅੱਲਾ ਤੁਹਾਡਾ ਭਲਾ ਕਰੇ ਰੋਟੀਆਂ ਦੀ ਵਾਰੀ ਆਈ ਤੇ ਮੈਂ ਕਿਹਾ ਹਾਂਜੀ ਰੋਟੀਆਂ ਉਹਨਾਂ ਜੇ ਇੱਕ ਅੱਲਾ ਜਨਤਾ ਹੀ ਘਰ ਕਰੇ ਨਾ ਨਹੀਂ ਲੈਣਾ ਆਮੀਨ ਉਹ ਆਦਾ ਜੀ ਰੋਟੀਆਂ ਮੇਰੇ ਤੋਂ ਰਹੀਆਂ ਮੈਂ ਕਿਹਾ ਠੀਕ ਹੈ ਉਹ ਜਨਾਬ ਘਰ ਸਾਡੇ ਹੀ ਗਿਆ ਅੱਛਾ ਜਾ ਕੇ ਨਿੱਕੀ ਨੂੰ ਕਹਿੰਦਾ ਭਾ ਤੇਰੇ ਦੇ ਪ੍ਰਾਹੁਣੇ ਆਏ ਨੇ ਰੋਟੀਆਂ ਤੇ ਕੋਈ 20 ਰੋਟੀਆਂ ਤੰਦੂਰੀ ਤੇ ਲਾ ਦੇ ਸਹੀ ਤੰਦੂਰੀਆਂ ਹੀ ਉਸੇ ਚਲਦੀਆਂ ਹੀ ਆ ਠੀਕ ਹੋ ਉਹਨੇ 20 ਰੋਟੀਆਂ ਲਾ ਦਿੱਤੀਆਂ ਕੋਈ ਮੁੰਨਾ ਕੋ ਘੰਟਾ ਲੱਗ ਗਿਆ ਦੋ ਸਾਰੇ ਖੁਸ਼ ਹੁੰਦੇ ਗਏ ਜਨਾਬ ਰੋਟੀ ਖਾਦੀ ਰੋਟੀ ਖਾ ਕੇ ਤਸੱਲੀ ਨਾਲ ਲਲਕਰੇ ਮਾਰਦੇ ਨਾਰੇ ਮਾਰਦੇ ਮੈਂ ਕਿਹਾ ਆ ਜਾਓ ਭਾਈ ਇਹ ਕਿੱਥੇ ਮੈਂ ਕਿਹਾ ਆਪਣੀ ਗਲੀ ਦੇ ਵਿੱਚ ਸਾਡੀ ਗਲੀ ਬੰਦ ਸਹੀ ਹੈ ਠੀਕ ਹੈ ਇਹ ਕੀ ਮੈਂ ਕਿਹਾ ਕੁੱਕੜ ਲਿਆਂਦਾ ਗੁਆਂਢੀਆਂ ਦਾ ਅੱਛਾ ਤੇ ਮੈਦਾਨ ਭਖਿਆ ਹੋਣਾ ਸਹੀ ਆ ਜਾਓ ਸ਼ੁਗਲ ਲਾਈਏ ਠੀਕ ਹੈ ਉਹਨਾਂ ਆਖਿਆ ਚਲੋ ਉਹ ਕੋਈ 7-8 ਮੁੰਡੇ ਅਸੀਂ ਸਾਰੇ ਗਲੀ ਵਿੱਚ ਅੱਛਾ ਗਲੀ ਵਿੱਚ ਆਉਂਦੇ ਆ ਤੇ ਜਨਾਬ ਅੱਗੇ ਜਿਉਂ ਹੀ ਗਲੀ ਮੁੜਿਆ ਤੇ ਮੇਰਾ ਧਿਆਨ ਪਿਆ ਤੇ ਵਾਲਦਾ ਸਾਹਿਬ ਕੋਠੇ ਤੇ ਅੱਛਾ
ਤੇ ਬਾਬੇ ਹੋਰੀ ਮੋਬਾਈਲ ਪੇ ਚਲਾਉਣ ਥੱਲੇ ਬੜੇ ਬੜੇ ਵੱਡੇ ਗਾਲਾਂ ਪੈ ਕੱਢ। ਅੱਛਾ, ਉਹ ਕਿਉਂ? ਜਿਉਂ ਮੈਂ ਥੋੜਾ ਜਿਹਾ ਅੱਗੇ ਹੋਇਆ ਨਾ ਤੇ ਮਾਈ ਹੋਰੀ ਬੋਲੇ, ਕਹਿੰਦਾ ਨਹੀਂ ਕਰਾਵਾਂ। ਮੈਂ ਕਿਹਾ ਜੀ। ਅੱਛਾ। ਉਹਨੇ ਕਿਹਾ ਜਾ ਹਾਂ ਗੁਆਂਢੀਆਂ ਦੇ। ਇਹ ਕਿਉਂ? ਉਹਨੇ ਕਿਹਾ ਕੁੱਕੜ ਨਹੀਂ ਲੱਭਦਾ ਪਿਆ। ਅੱਛਾ। ਮੈਂ ਆਖਿਆ ਕਾਰੀ ਸ਼ਬਾਦ ਜੀ। ਮੈਂ ਕਿਹਾ ਪੁੱਤਰੋ ਅਸੀਂ ਗੁਆਂਢੀਆਂ ਨੂੰ ਹੱਥ ਫੇਰਿਆ, ਸਾਨੂੰ ਵੀ ਕੋਈ ਫੇਰ ਗਿਆ ਜੀ। ਉਹਨਾਂ ਕਿਹਾ ਚਲੋ ਦੇਖ ਲੈਂਦੇ ਆ। ਸਹੀ। ਮੈਂ ਵਿਹੜੇ ਗਿਆ, ਕੰਨਾਂ ਉਸੇ ਨਾ ਕੱਚੇ ਕੋਠੇ ਛੋਟੀਆਂ ਛੋਟੀਆਂ ਕੰਨਾਂ ਦੀਆਂ ਐਨੀਆਂ ਕੰਧ ਤੇ ਮੈਂ ਪੁੱਛਿਆ, ਮੈਂ ਭੂਆ ਕੀ ਕਰਦੇ ਆ? ਭੂਆ ਨੇ ਕੱਢੀ ਗਾਲ। ਕਿੰਨਾ ਅਸਰ ਹੁੰਦਾ ਹੈ ਉਸੇ ਗਾਲਾਂ ਜੁੱਤੀਆਂ ਦਾ। ਤੁਹਾਡੀ ਗੱਲ ਟੋਕਨ ਹੁੰਦੀ ਹੈ। ਜਿਹੜੇ ਪੁਰਾਣੇ ਬੰਦੇ ਨਾ, ਪੁਰਾਣੇ ਬਾਬੇ, ਉਹਨਾਂ ਨੂੰ ਪਤਾ ਹੋਵੇਗਾ ਕਿ ਪੁਰਾਣੇ ਕੱਚੇ ਮਕਾਨ ਹੁੰਦੇ ਤੇ ਕੰਧਾਂ ਛੋਟੀਆਂ ਛੋਟੀਆਂ ਹੁੰਦੀਆਂ। ਛੋਟੀਆਂ ਛੋਟੀਆਂ। ਇੱਕ ਘਰ ਚ ਦੂਜੇ ਘਰ ਵੀ ਤੁਸੀਂ ਦੇ ਸਕਦੇ, ਦੂਜੇ ਤੋਂ ਤੀਸਰੇ ਤੇ ਵੀ, ਯਾਨੀ ਕਿ ਐਂ ਦਾ ਕੋਠੇ ਸਿਸਟਮ ਜੁੜੇ ਹੁੰਦੇ। ਛੱਤ ਵੀ ਤੇ ਦੀਵਾਰਾਂ ਵੀ ਆਈਆਂ ਜੁੜੇ ਹੁੰਦੇ। ਅੱਛਾ, ਉਹ ਜਨਾਬ ਹੋਇਆ ਕਿ ਅੱਲਾ ਤੁਹਾਡਾ ਭਲਾ ਕਰੇ। ਮੈਂ ਕੰਧ ਨਾਲ ਉਹਨਾਂ ਸਿਰ ਪਰਾਂ ਕਰਕੇ ਮੈਂ ਕਿਹਾ ਭੂਆ ਕੀ ਹਾਲ ਹੈ? ਅੱਛਾ। ਉਹਨੇ ਕੱਢੀ ਗਾਲ। ਮੈਂ ਕਿਹਾ ਭਈ ਕੱਢ, ਕਿਹੜਾ ਪਹਿਲੇ ਦਿਹਾੜੇ ਲਈਏ ਕੱਢਣ। ਸਹੀ। ਤੇ ਮੈਂ ਕਿਹਾ ਸੁਣਾਓ ਹੈ ਰੇ? ਮੈਂ ਤੁਹਾਡਾ ਤੇ ਨਹੀਂ ਕੁੱਕੜ ਗੁੰਮਿਆ? ਅੱਛਾ। ਭੂਆ ਕਹਿੰਦੀ ਹੈ ਨਹੀਂ। ਮੈਂ ਕਿਹਾ ਕਿ ਸੋਚ ਲਓ, ਅੱਛਾ, ਦੇਖ ਲਓ। ਮੈਨੂੰ ਤਾਂ ਪਤਾ ਹੈ ਮੈਂ ਉਹਨਾਂ ਦਾ ਫੜ ਕੇ ਖੜੇ। ਸਹੀ। ਮੈਂ ਕਿਹਾ ਸੋਚ ਲਓ ਕੁੱਕੜ ਤੁਹਾਡਾ ਗੁੰਮਿਆ ਹੋਣਾ ਜੇ। ਮੈਂ ਕਿਹਾ ਸਾਡਾ ਉਹ ਫਿਰਦਾ ਪਿਆ। ਮੈਂ ਅੰਮਾ ਨੂੰ ਆਖਿਆ ਥੱਲੇ ਲੈ ਆਓ। ਕਿਉਂ? ਮੈਂ ਕਾਰੀ ਨੂੰ ਆਖਿਆ ਪੁੱਤਰ ਕੁੱਕੜ ਆਪਣਾ ਹੀ ਖਾ ਕੱਤਾ ਜੇ। ਬੱਚੋ ਕੁੱਕੜ ਆਪਣਾ ਖਾ ਕੱਤਾ ਜੇ। ਅੱਛਾ। ਉਹਨਾਂ ਆਖਿਆ ਜਿਵੇਂ ਉਹਨਾਂ ਸੁਣਿਆ ਨਾ ਕੁੱਕੜ ਆਪਣਾ ਖਾ ਕੱਤਾ, ਯਕੀਨ ਕਰੋ ਦੋ ਇੰਜ ਗਏ ਨਹੀਂ, ਦੋ ਉਸਦੇ ਪਿੱਛੇ ਮਦੇ ਗੁਆਂਢੀਆਂ ਦੇ ਕੋਠੇ ਤੇ ਚੜ ਗਏ। ਦੋ ਨੇ ਮਾਰੀ ਛਾਲ ਇੰਜ ਗਏ। ਉਹਨਾਂ ਨੂੰ ਪਤਾ ਲੱਗਿਆ ਬਾਬੇ ਨੇ, ਜਿਉਂ ਪਤਾ ਲੱਗਣਾ ਬਾਬੇ ਨੇ ਨੱਪ ਡੰਗੋਰ ਲੈਣਾ। ਯਾਨੀ ਕਿ ਮੈਂ ਮਾਈ ਹੋਰਾਂ ਨੂੰ ਆਖਿਆ, ਮੈਂ ਕਿਹਾ ਥੱਲੇ ਲੈ ਆਓ। ਅੱਛਾ। ਕੁੱਕੜਾ ਲੱਗਦਾ ਕੋਈ ਬਿੱਲਾ ਕੁੱਤਾ ਖਾ ਗਿਆ। ਸਹੀ। ਅਗੂ ਧਾਰ ਗਿਆ। ਉਹਨੇ ਆਖਿਆ ਸਾਨੂੰ ਪਤਾ ਲੱਗ ਗਿਆ ਸਾਰਿਆਂ ਤੋਂ ਵੱਡਾ ਕੁੱਤਾ ਕਿਹੜਾ, ਕਿੰਨੇ ਖਾਧਾ ਹੈ। ਉਹ ਭਾਈ ਜੀ ਇਹ ਉਸ ਵਕਤ ਦੀਆਂ ਗੱਲਾਂ ਨੇ। ਅੱਜ ਕਿਹੜੇ ਸਾਲ ਦੀ ਗੱਲ ਹੈ ਚਾਚਾ? ਇਹ 86 ਦੀ 1986 ਦੀ ਗੱਲ ਹੈ ਜੀ। 1986। ਉਹ ਬੜੇ ਬੜੇ ਤਮਾਸ਼ੇ ਹੋਏ। ਅੱਛਾ। ਇਹ ਜਿੱਥੇ ਖਲੋਤੇ ਹੋ ਇਹ ਦਵਾੜਾ ਹੈ, ਇੱਥੇ ਯਕੀਨ ਕਰੋ ਪੁਲ ਤੋਂ ਛਾਲਾ ਮਾਰਦੇ ਪਾਣੀ ਫੁੱਲ ਪਾਣੀ। ਉਹ ਬੀਕੇ ਕੋਲ ਆਂਦਾ ਜੀ ਕੁਝ ਨਹੀਂ ਆਇਆ, ਉੱਥੇ ਆਇਆ ਚੀਜ਼ ਆ ਜਿਹੜਾ ਦਵਾਨੀ। ਉਹਨੂੰ ਆਹ ਉੱਥੇ ਕੁਕੜੀ ਚੋਰੀ ਕਰਕੇ ਖਾਏ। ਉਹਨੂੰ ਆਹ ਕੁਕੜੀ ਚੋਰੀ ਕਰਕੇ ਖਾਏ। ਐਨੀ ਕਪੈਸਿਟੀ ਹੈ ਉਹਦੀ। ਅੰਡਾ ਵੀ ਨਹੀਂ ਚੋਰੀ ਕਰ ਸਕਦਾ ਉੱਥੇ। ਉਹਨੂੰ ਆਹ ਕਰਕੇ ਖਾਏ। ਆ ਜੇ ਮੈਂ ਐਸੇ ਵੇਲ ਗੁਆਂਢੀਆਂ ਦੀ ਕਰਕੇ ਖਾਣਾ। ਆ ਜੇ ਲੋ ਜੀ ਹੁਣ ਜਾਂਦੇ। ਚਲੋ ਠੀਕ ਹੈ ਜੀ, ਤੁਹਾਡਾ ਬੜਾ ਟਾਈਮ ਹੈ। ਮਿਹਰਬਾਨੀ ਸ਼ੁਕਰੀਆ। ਤੇ ਇਹੋ ਜਿਹੇ ਪੰਗੇ ਨਾ ਲਿਆ ਕਰੋ ਐਵੇਂ, ਮੇਰੇ ਕੋਲ ਟਾਈਮ ਨਹੀਂ ਹੁੰਦਾ। ਜਾਓ ਕੰਮ ਤੇ, ਹੈਰ ਨਾ ਜਾਓ। ਚਲੋ ਕਿ ਕਮਾਲ ਬੁੱਢੇ ਬਾਰੇ ਰਫੜ ਮਾਰ ਛੜਿਆ ਜੇ।